ਦੀ ਜਿਹੜੀ ਉੱਥੇ ਦੀ ਭਾਰਤੀ ਹਕੂਮਤ ਨੂੰ ਦੱਸਿਆ ਜਾਵੇ ਭਈ ਸਿੱਖ ਜਿਹੜੇ ਹਜੇ ਜਿਉਂਦੇ ਨੇ, ਕਿਉਂਕਿ ਇੱਥੋਂ ਦੀ ਜਿਹੜੀ ਨਿਊਜ਼ ਆ ਹਰ ਥਾਂ ਤੇ ਪਹੁੰਚਣੀ ਆ ਤਾਂ ਕਿ ਦੁਨੀਆ ਨੂੰ ਪਤਾ ਲੱਗੇ ਕਿ ਸਿੱਖ ਜਿਹੜੇ ਹਜੇ ਮਰੇ ਨਹੀਂ ਹੈਗੇ, ਉਹਨਾਂ ਜ਼ਮੀਰਾਂ ਜਾਗਦੀਆਂ ਨੇ। ਦੂਸਰੀ ਗੱਲ ਜਿਹੜੀ ਆ ਇੱਥੋਂ ਦੇ ਮੀਡੀਆ ਦੇ, ਇੱਥੋਂ ਦੇ ਲੋਕਾਂ ਨੂੰ ਪਤਾ ਲੱਗੇ ਕਿ ਸਾਡੇ ਨਾਲ 40 ਸਾਲ ਪਹਿਲਾਂ ਕੀ ਹੋਇਆ ਸੀ। ਫਿਰ ਉਹਨਾਂ ਨੂੰ ਦੁਬਾਰਾ ਜਦੋਂ ਅੰਮ੍ਰਿਤ ਤਿਆਰ ਕਰਕੇ ਭਾਈ ਦਇਆ ਰਾਮ ਦੇ ਮੂੰਹ 'ਚ ਪਾ ਕੇ ਆਖਦੇ ਨੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਉਹ ਕਹਿੰਦੇ ਧੜ ਦੇ ਨਾਲੋਂ ਸਿਰ ਲੱਥਾ ਹੋਇਆ ਸੀ। ਪਰ ਜਦੋਂ ਜਕਾਰਾ ਛੱਡਿਆ, ਜਦੋਂ ਉਹਨਾਂ ਨੇ ਫਤਿਹ ਬੁਲਾਈ ਤੇ ਮੂਹਰੇ ਫਤਿਹ ਬੁਲਾ ਦਿੱਤੀ। ਜਦੋਂ ਫਤਿਹ ਬੁਲਾਈ ਉੱਠ ਕੇ ਬੈਠ ਗਏ ਨੇ ਤੇ ਕਹਿੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਦੀ ਜੈ ਜੈਕਾਰ ਹੋਣ ਲੱਗ ਪਈ। ਜਿਹੜੇ ਲੋਕ ਦੀਵਾਨ 'ਚੋਂ ਭੱਜ ਗਏ ਸੀ ਉਹ ਵੀ ਮੁੜ ਕੇ ਵਾਪਸ ਆ ਗਏ ਨੇ। ਇਹ ਬੇਨਤੀ ਕਰਨੀ, ਸਾਡੇ ਵਿੱਚ ਵੀ ਏਜੰਸੀਆਂ ਦੇ ਬੰਦੇ ਬੈਠੇ ਆ, ਸਾਡੀਆਂ ਵੀਡੀਓ ਬਣਾ ਰਹੇ ਨੇ, ਕਿਹੜੇ ਕਿਹੜੇ ਆਏ ਨੇ, ਕੀ ਕੀ ਬੋਲਿਆ। ਉਹਨਾਂ ਨੂੰ ਬੇਨਤੀ ਆ ਕਿ ਕਿਤੇ 40 ਸਾਲ ਪਹਿਲਾਂ ਜੋ ਸਾਡੇ ਨਾਲ ਹੋਇਆ ਸੀ, ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੋਦ ਦੇ ਵਿੱਚ ਆ ਕੇ ਅਰਦਾਸ ਕਰ ਦਿਓ। ਅਖੀਰ ਦੇ ਵਿੱਚ ਤੁਸੀਂ ਵੀ ਰਿਪੋਰਟ ਭੇਜਣੀ, ਉੱਤੇ ਲਿਖ ਦਿਓ ਕਿ ਅਸੀਂ ਜਿੰਨਾ ਚਿਰ ਗਲਤੀਆਂ ਕੀਤੇ ਕਰ ਲਈਆਂ, ਅੱਜ ਅਸੀਂ ਕਲਗੀਧਰ ਪਾਤਸ਼ਾਹ ਚਰਨ 'ਚ ਵਾਪਸ ਆ ਗਏ ਹਾਂ। ਅਸੀਂ ਦੁਨੀਆ ਦੇ ਹਰ ਗੁਰਦੁਆਰੇ ਦੇ ਵਿੱਚ ਹਰ ਥਾਂ ਤੇ ਮਨਾਇਆ, ਅਸੀਂ ਹਰ ਥਾਂ ਤੇ ਉੱਥੇ ਢਾਡੀ ਸੱਦੇ, ਇਤਿਹਾਸ ਗਾਇਆ, ਅਸੀਂ ਸਭ ਕੁਝ ਕੀਤਾ, ਪਰ ਅੱਜ ਅਸੀਂ ਇੱਥੇ ਕਿਉਂ ਇਕੱਠੇ ਹੋਏ ਹਾਂ? ਅਸੀਂ ਅੱਜ ਇਸ ਧਰਤੀ ਤੇ ਸਰਬਸੰਸਕ੍ਰਿਤ ਧਰਤੀ ਕਿਉਂ ਇਕੱਠੇ ਹੋਏ? ਇਹਦਾ ਕੀ ਮਤਲਬ ਆ? ਸਭ ਤੋਂ ਪਹਿਲਾਂ ਤੇ ਇੱਥੋਂ ਦੀ ਜਿਹੜੀ ਉੱਥੇ ਦੀ ਭਾਰਤੀ ਹਕੂਮਤ ਨੂੰ ਦੱਸਿਆ ਜਾਵੇ ਭਈ ਸਿੱਖ ਜਿਹੜੇ ਹਜੇ ਜਿਉਂਦੇ ਨੇ, ਕਿਉਂਕਿ ਇੱਥੋਂ ਦੀ ਜਿਹੜੀ ਨਿਊਜ਼ ਆ ਹਰ ਥਾਂ ਤੇ ਪਹੁੰਚਣੀ ਆ ਤਾਂ ਕਿ ਦੁਨੀਆ ਨੂੰ ਪਤਾ ਲੱਗੇ ਕਿ ਸਿੱਖ ਜਿਹੜੇ ਹਜੇ ਮਰੇ ਨਹੀਂ ਹੈਗੇ, ਉਹਨਾਂ ਜ਼ਮੀਰਾਂ ਜਾਗਦੀਆਂ ਨੇ। ਦੂਸਰੀ ਗੱਲ ਜਿਹੜੀ ਆ ਇੱਥੋਂ ਦੇ ਮੀਡੀਆ ਦੇ, ਇੱਥੋਂ ਦੇ ਲੋਕਾਂ ਨੂੰ ਪਤਾ ਲੱਗੇ ਕਿ ਸਾਡੇ ਨਾਲ 40 ਸਾਲ ਪਹਿਲਾਂ ਕੀ ਹੋਇਆ ਸੀ। ਤੀਸਰੀ ਗੱਲ ਜਿਹੜੀ ਆ ਉਹ ਬਹੁਤ ਜ਼ਰੂਰੀ ਆ ਕਿ ਤਾਂ ਕਿ ਅਸੀਂ ਜਿਹੜੇ ਉੱਥੋਂ ਆਪੋ ਆਪਣੇ ਜਿੱਥੋਂ ਤੱਕ ਵਸੀਲੇ ਨੇ ਅਸੀਂ ਉੱਥੇ ਮਨਾ ਰਹੇ ਹਾਂ, ਪਰ ਇਹ ਜਿਹੜਾ ਸ਼ਬਦ ਆ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਚਾਈ। ਅਸੀਂ ਗੁਰੂ ਸਾਹਿਬ ਦੀ ਗੋਦ ਵਿੱਚ ਗੁਰਮੁਖਾਂ ਦੇ ਵਾਂਗੂ ਇਕੱਤਰ ਹੋ ਕੇ ਬੈਠਣਾ, ਪਰ ਇਹ ਬਹੁਤ ਜ਼ਰੂਰੀ ਹੈ ਸਾਡੇ ਲਈ, ਕਿਉਂਕਿ ਸਾਡੇ ਵਿੱਚ ਬਹੁਤ ਸਾਰੇ ਮਤਭੇਦ ਹੋਣਗੇ ਗੁਰੂ ਘਰਾਂ ਦੇ ਵਿੱਚ। ਪਰ ਅੱਜ ਗੱਲ ਕਰਨੀ, ਅੱਜ ਅਸੀਂ ਤਾਂ ਗੁਰੂ ਘਰ ਦੇ ਵਿੱਚ ਸਿਮਟ ਕੇ ਰਹਿ ਗਏ ਆ, ਸਾਡੇ ਕੋਲ ਕੋਈ ਰਾਜ ਭਾਗ ਨਹੀਂ ਹੈਗਾ, ਸਿਰਫ ਗੁਰੂ ਘਰ ਦੇ ਉੱਥੇ ਵੀ ਅਸੀਂ ਇਕੱਠੇ ਹੋ ਕੇ ਨਹੀਂ ਬੈਠ ਰਹੇ। ਪਰ ਜਦੋਂ ਅਸੀਂ ਗਾਂ ਅੱਗੇ ਪ੍ਰੋਗਰਾਮ ਕਰਦੇ ਉਹ ਵੀ ਅਸੀਂ ਇਕੱਠੇ ਹੋ ਕੇ ਨਹੀਂ ਕਰ ਰਹੇ, ਜਾਂ ਤੇ ਅਸੀਂ ਉਹਨਾਂ ਨੂੰ ਸਾਧ ਨਹੀਂ ਸਕਦੇ, ਸਾਡੀ ਗਲਤੀ, ਜਾਂ ਉਹ ਆਉਣਾ ਨਹੀਂ ਚਾਹੁੰਦੇ। ਇਹ ਜਿਹੜੀਆਂ ਗੱਲਾਂ ਨੇ ਸਾਡੇ ਵਿੱਚ ਜਿਹੜੀਆਂ, ਇਹਨਾਂ ਨੂੰ ਮਿਟਾਉਣਾ ਪਵੇਗਾ। ਮੈਂ ਇਤਿਹਾਸਕ ਗੱਲ ਕਰਾਂਗਾ। ਆਪ ਜੀ ਨੂੰ ਪਤਾ ਕਿ ਸਿੱਖਾਂ ਦੀਆਂ ਮਿਸਲਾਂ ਹੋਈਆਂ ਨੇ, ਹਰ ਇੱਕ ਮਿਸਲ ਦੀ ਦੂਸਰੀ ਮਿਸਲ ਲੜਾਈ ਸੀ, ਕਿਉਂਕਿ ਉਹਨਾਂ ਨੇ ਉਸ ਖੇਤਰ ਤੇ ਉਸ ਜਿਹੜਾ ਉਹਨਾਂ ਦਾ ਜਗ੍ਹਾ ਸੀ ਉੱਤੇ ਕਬਜ਼ਾ ਕਰਨ ਲਈ ਲੜਾਈਆਂ ਹੁੰਦੀਆਂ ਸੀ। ਪਰ ਜਦੋਂ ਪੰਥਕ ਗੱਲ ਹੁੰਦੀ ਸੀ, ਜਦੋਂ ਪੰਥਕ ਮਸਲੇ ਹੁੰਦੇ, ਸਾਰੇ ਮਤਭੇਦ ਛੱਡ ਕੇ ਇਕੱਠੇ ਹੋ ਜਾਂਦੇ ਸੀ। ਫਿਰ ਉੱਥੇ ਇਹ ਨਹੀਂ ਹੁੰਦਾ ਸੀ ਕਿ ਇਹ ਮੇਰਾ ਗਵਾਂਢੀ ਆ, ਇਹਨੇ ਮੇਰਾ ਇੰਨਾ ਜਿਹੜਾ ਇਲਾਕਾ ਮੱਲਿਆ ਹੋਇਆ, ਇਹ ਗੱਲ ਨਹੀਂ ਸੀ ਉਦੋਂ ਇੱਥੇ ਹੁੰਦੀ ਸੀ ਕਿ ਅੱਜ ਸਾਡੀ ਪੰਥ ਦੀ ਗੱਲ ਆ, ਸਾਡੀ ਸ਼ਾਨ ਦੀ ਗੱਲ, ਗੁਰੂ ਦੀ ਗੱਲ ਆ, ਉੱਥੇ ਇਕੱਠੇ ਹੋ ਜਾਂਦੇ ਸੀ। ਫਿਰ ਆਪ ਜੀ ਨੂੰ ਇੱਕ ਮੈਂ ਨਾਲ ਹੋਰ ਥੋੜ੍ਹੀ ਗੱਲ ਇੱਥੇ ਦੱਸਦਾ। ਆਪ ਜੀ ਨੂੰ ਪਤਾ ਕਿ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜੀਆ, ਸਰਦਾਰ ਚੜ੍ਹ ਸਿੰਘ, ਸਰਦਾਰ ਬਘੇਲ ਸਿੰਘ, ਬਹੁਤ ਸਾਰੇ ਇਹੋ ਜਿਹੇ ਨਾਮੀ ਜਥੇਦਾਰ ਸਨ। ਜਥੇਦਾਰ ਜਿਹੜਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਕਮਾਂਡ ਦੇ ਵਿੱਚ ਇਹ ਸਾਰਾ ਜਿਹੜੀਆਂ ਮਿਸਲਾਂ ਸੀ ਉਹ ਚੱਲਦੀਆਂ ਸੀ। ਉਹ ਕੌਮ ਦਾ ਬਾਦਸ਼ਾਹ ਸੀ, ਸੁਲਤਾਨ ਉਲ ਕੌਮ ਉਹਨਾਂ ਨੂੰ ਖਿਤਾਬ ਦਿੱਤਾ ਗਿਆ ਸੀ, ਕੌਮ ਦਾ ਬਾਦਸ਼ਾਹ। ਜਦੋਂ ਸਾਰੀਆਂ ਮਿਸਲਾਂ ਇਕੱਠੀਆਂ ਹੁੰਦੀਆਂ, ਸਰਦਾਰ ਆਹਲੂਵਾਲੀਆ ਦੀ ਕਮਾਂਡ ਦੇ ਥੱਲੇ ਇਕੱਠੀਆਂ ਹੁੰਦੀਆਂ ਸੀ। ਇੱਕ ਵਾਰੀ ਇਹਨਾਂ ਦੇ ਮਤਭੇਦ ਹੋ ਗਏ ਜੱਸਾ ਸਿੰਘ ਰਾਮਗੜੀਏ ਦੇ। ਜੱਸਾ ਸਿੰਘ ਰਾਮਗੜੀਆ ਜਿਹੜਾ ਦੀਨਾ ਬੇਗ ਦੀ ਫੌਜ ਦੇ ਨਾਲ ਰਲ ਗਿਆ, ਰਾਮ ਰੌਣੀ ਦੇ ਕਿਲੇ ਦੇ ਵਿੱਚ ਜੱਸਾ ਸਿੰਘ ਆਹਲੂਵਾਲੀਆ ਤੇ ਉਹਦੇ ਜਿਹੜੇ ਨਾਲ ਸਾਥੀ ਨੇ, ਪਰ ਬਾਹਰੋਂ ਦੀਨਾ ਬੇਗ ਦੀ ਫੌਜ ਨੇ ਤੇ ਨਾਲ ਜੱਸਾ ਸਿੰਘ ਰਾਮਗੜੀਆ ਨੇ ਬਾਹਰੋਂ ਘੇਰਾ ਪਾ ਲਿਆ। ਹੁਣ ਅੰਦਰ ਜਿਹੜਾ ਸੀ ਰਾਸ਼ਟ ਪਾਣੀ ਬੰਦ ਕਰ ਦਿੱਤਾ। ਅੰਦਰ ਜਿਹੜੇ ਸਿੱਖ ਸੀ, ਸਰਦਾਰ ਸੀ, ਉਹਨਾਂ ਨੇ ਬਹਿ ਕੇ ਮਤਾ ਪਾਸ ਕੀਤਾ, ਗੁਰਮਤਾ ਪਾਇਆ ਕਿ ਕੀ ਹੋਣਾ ਚਾਹੀਦਾ। ਸਲਾਹ ਹੋਈ ਕਿ ਹੁਣ ਆਪਾਂ ਇੱਥੇ ਭੁੱਖੇ ਮਰਦੇ ਰਹਿਣੋਂ ਆਪਾਂ ਲੜ ਕੇ ਮਰੀਏ, ਰਾਤ ਨੂੰ ਦਰਵਾਜ਼ਾ ਖੋਲਾਂਗੇ, ਆਪਾਂ ਜਿਹੜੇ ਨਿਕਲ ਸਕਦੇ ਜਾਨ ਬਚਾ ਕੇ ਨਿਕਲ ਜਾਏ, ਉਹਨੇ ਤਾਂ ਆਪਾਂ ਸ਼ਹੀਦੀਆਂ ਪਾ ਜਾਣੀਆਂ ਨੇ। ਹੁਣ ਜਦੋਂ ਅਰਦਾਸਾ ਸੋਧਿਆ ਗਿਆ, ਅਰਦਾਸਾ ਸੋਧਿਆ, ਜਕਾਰੇ ਛੱਡੇ ਗਏ ਨੇ, ਤੇ ਬਾਅਦ ਜੱਸਾ ਸਿੰਘ ਰਾਮਗੜੀਆ ਨੂੰ ਪਤਾ ਲੱਗ ਗਿਆ ਕਿ ਅੱਜ ਸਰਦਾਰਾਂ ਨੇ ਅੰਦਰ ਜਿਹੜੇ ਇਹਨਾਂ ਦਾ ਕੀ ਮਤਾ ਪਕਾਇਆ, ਕਿਉਂਕਿ ਉਹ ਵੀ ਇਹਨਾਂ ਦੇ ਵਿੱਚੋਂ ਸਾਨੂੰ ਪਤਾ ਸੀ ਕਿ ਹੁਣ ਜਕਾਰੇ ਛੱਡੇ ਗਏ ਨੇ, ਹੁਣ ਜ਼ਿੰਦਗੀ ਮੌਤ ਦੇ ਜਕਾਰੇ ਛੱਡੇ ਗਏ ਨੇ। ਜਦੋਂ ਇਹ ਗੱਲ ਹੋਈ ਤਾਂ ਜੱਸਾ ਸਿੰਘ ਰਾਮਗੜੀਆ ਨਹੀਂ ਚਾਹੁੰਦਾ ਸੀ ਜਿਹੜੀ ਭਰਾ ਮਾਰੂ ਜਿਹੜੀ ਜੰਗ ਇਹ ਕਰੀਏ, ਬਾਹਰ ਵੀ ਇਹ ਸਿੱਖਾਂ ਨੇ ਉਹਨਾਂ ਨੂੰ ਮਾਰਨਾ ਤੇ ਉਹ ਸਾਨੂੰ ਮਾਰਨਗੇ, ਅਸੀਂ ਇਹ ਨਹੀਂ ਕਰਨਾ। ਉਹਨੇ ਰੁਕਾ ਲੈ ਕੇ ਅੰਦਰ ਭੇਜਿਆ ਜੱਸਾ ਸਿੰਘ ਆਹਲੂਵਾਲੀਆ ਦੇ ਕੋਲ। ਜੱਸਾ ਸਿੰਘ ਆਹਲੂਵਾਲੀਆ ਨੇ ਰੁਕਾ ਪੜ੍ਹਿਆ, ਉੱਤੇ ਲਿਖਿਆ ਹੋਇਆ ਕਿ ਮੈਂ ਸਾਰੇ ਮਤਭੇਦ ਮਿਟਾ ਕੇ ਤੁਹਾਡੇ ਨਾਲ ਲੜਨਾ ਚਾਹੁੰਦਾ,
ਤੁਸੀਂ ਦਰਵਾਜ਼ਾ ਖੋਲ ਦਿਓ, ਅਸੀਂ ਅੰਦਰ ਆਵਾਂਗੇ। ਮੈਂ ਉਹਨੂੰ ਡਿਟੇਲ 'ਚ ਨਹੀਂ ਜਾਣਾ। ਦਰਵਾਜ਼ਾ ਖੋਲ੍ਹਿਆ, ਜੱਸਾ ਸਿੰਘ ਰਾਮਗੜੀਆ ਦੇ ਸਾਥੀ ਅੰਦਰ ਵੜ ਗਏ ਨੇ ਕਿਲੇ ਦੇ। ਜਕਾਰੇ ਛੱਡੇ ਗਏ, ਗਲਵੱਕੜੀਆਂ ਪਈਆਂ ਨੇ, ਖੁਸ਼ੀ ਦੇ ਜਕਾਰੇ ਛੱਡੇ ਨੇ। ਜਦੋਂ ਇਸ ਗੱਲ ਦਾ ਦੀਨਾ ਬੇਗ ਦੀ ਫੌਜ ਨੂੰ ਪਤਾ, ਉਹ ਘੇਰਾ ਛੱਡ ਕੇ ਭੱਜ ਗਏ, ਲੜੀਆਂ ਨਹੀਂ। ਪਰ ਅਸੀਂ ਵੀ ਜੇ ਕਿਤੇ ਇਕੱਠੇ ਹੋ ਜਾਈਏ ਹੈ ਨਾ, ਕਿਤੇ ਅਸੀਂ ਵੀ ਅੱਜ ਬਾਹਾਂ ਅੱਡ ਕੇ ਇੱਕ ਦੂਜੇ ਨੂੰ ਗਲ ਦੇ ਨਾਲ ਲਾ ਲਈਏ, ਤੇ ਇਹ ਜਿਹੜੀਆਂ ਬਾਹਰ ਸਾਡੇ ਭਾਰਤੀ ਫੌਜਾਂ ਜਾਂ ਹੋਰ ਜਿਹੜੇ ਨੇ, ਇਹ ਏਜੰਸੀਆਂ ਨੇ ਆਪੇ ਭੱਜ ਜਾਣਾ। ਇਹ ਸਾਨੂੰ ਸਿੱਖਣ ਦੀ ਜ਼ਰੂਰਤ ਆ, ਤਾਂ ਕਿ ਜਿਹੜਾ ਇਤਿਹਾਸ ਸਾਡੇ ਕੋਲ ਹੈਗਾ ਪਹਿਲਾਂ ਦਾ, ਅਸੀਂ ਇਤਿਹਾਸ ਨੂੰ ਪੜ੍ਹਿਆ ਕਰੀਏ, ਉਹਨੂੰ ਵਾਚਿਆ ਕਰੀਏ ਕਿ ਇਹ ਇਤਿਹਾਸ ਕਾਹਦੇ ਲਈ ਸਿਰਜਿਆ, ਇਹ ਕਿਉਂ ਲਿਖਿਆ ਗਿਆ। ਅੱਜ ਆਪਾਂ ਉਸ ਗੱਲ 'ਤੇ ਥੋੜ੍ਹਾ ਪਹਿਰਾ ਦੇਈਏ, ਇਕੱਠੇ ਹੋਈਏ। ਤੇ ਨਾਲ ਇੱਕ ਗੱਲ ਹੋਰ ਕਰਨੀ, ਮੈਂ ਆਪ ਜੀ ਨੂੰ ਪਤਾ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਜਦੋਂ 1699 ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤ ਛਕਾਇਆ, ਉਸ ਤੋਂ ਪਹਿਲਾਂ ਦੂਰ ਦੂਰ ਤੱਕ ਸੁਨੇਹੇ ਭੇਜ ਦਿੱਤੇ ਨੇ ਸਾਰੀਆਂ ਸੰਗਤਾਂ। ਇਸ ਕਰਕੇ ਉੱਥੇ ਪਹੁੰਚ ਗਏ। ਗੁਰੂ ਸਾਹਿਬਾਨ ਨੇ ਸੱਦਾ ਦਿੱਤਾ ਸਾਨੂੰ। ਜਦੋਂ ਧਰਤੀ 'ਤੇ ਇਕੱਠ ਹੋਇਆ ਤੇ ਉੱਥੇ ਬਹੁਤ ਸਾਰੇ ਜਿਹੜੇ ਏਜੰਸੀਆਂ ਦੇ ਸੂਹੇ ਵੀ ਪਹੁੰਚੇ ਨੇ, ਜਿਹੜੇ ਹਿੰਦੂ ਰਾਜੇ, ਪਹਾੜੀ ਰਾਜੇ ਸੀ, ਉਹਨਾਂ ਨੇ ਵੀ ਆਪਣੇ ਬੰਦੇ ਭੇਜੇ ਨੇ, ਆਪ ਵੀ ਉੱਥੇ ਗਏ ਨੇ। ਉਧਰ ਔਰੰਗਜ਼ੇਬ ਨੇ ਆਪਣਾ ਸੂਹਾ ਭੇਜਿਆ ਹੋਇਆ, ਜਿਹੜੀ ਰੋਜ਼ਾਨਾ ਦੀ ਰਿਪੋਰਟ ਰੋਜ਼ ਦੀ ਰੋਜ਼ ਉਹ ਭੇਜਦਾ ਵੀ ਕੀ ਹੋਇਆ ਇੱਥੇ। ਆਖਰੀ ਦਿਨ ਆਇਆ, ਆਖਰੀ ਰਿਪੋਰਟ ਲਿਖੀ ਉਹਨੇ। ਮੈਂ ਪੂਰਾ ਜਿਹੜਾ ਇਤਿਹਾਸ ਆਪ ਨੂੰ ਸਾਨੂੰ ਕੋਲ ਟਾਈਮ ਨਹੀਂ ਸੀਗਾ, ਮੈਂ ਸਿਰਫ ਇੰਨਾ ਦੱਸਣਾ ਕਿ ਹੋਇਆ ਕੀ ਉੱਥੇ। ਹੁਣ ਆਖਰੀ ਰਿਪੋਰਟ ਲਿਖ ਦਿੱਤੀ ਉਹਨੇ, ਅੰਮ੍ਰਿਤ ਛਕਾਇਆ ਉਹਨੇ, ਕਿਵੇਂ ਕਿਵੇਂ ਹੋਇਆ ਉਹਨੇ ਸਾਰਾ ਲਿਖਿਆ। ਸਵੇਰ ਤੋਂ ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੰਬੂ 'ਚੋਂ ਆਉਂਦੇ ਨੇ, ਹੱਥ 'ਚ ਨੰਗੀ ਤਲਵਾਰ ਆ, ਕਿਵੇਂ ਉਹ ਇਕੱਲੇ ਇਕੱਲੇ ਨੂੰ ਸਾਧਦੇ ਨੇ, ਕਿਵੇਂ ਸਿਰ ਲਾਉਂਦੇ ਨੇ, ਕਿਵੇਂ ਫਿਰ ਉਹਨਾਂ ਸਿਰ ਨਾਲ ਧੜਾਂ ਦੇ ਰੱਖਦੇ ਨੇ, ਅੰਮ੍ਰਿਤ ਤਿਆਰ ਕਰਦੇ ਨੇ। ਫਿਰ ਉਹਨਾਂ ਨੂੰ ਦੁਬਾਰਾ ਜਦੋਂ ਅੰਮ੍ਰਿਤ ਤਿਆਰ ਕਰਕੇ ਭਾਈ ਦਇਆ ਰਾਮ ਦੇ ਮੂੰਹ 'ਚ ਪਾ ਕੇ ਆਖਦੇ ਨੇ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਉਹ ਕਹਿੰਦੇ ਧੜ ਦੇ ਨਾਲੋਂ ਸਿਰ ਲੱਥਾ ਹੋਇਆ ਸੀ। ਪਰ ਜਦੋਂ ਜਕਾਰਾ ਛੱਡਿਆ, ਜਦੋਂ ਉਹਨਾਂ ਨੇ ਫਤਿਹ ਬੁਲਾਈ ਤੇ ਮੂਹਰੇ ਫਤਿਹ ਬੁਲਾ ਦਿੱਤੀ। ਜਦੋਂ ਫਤਿਹ ਬੁਲਾਈ, ਉੱਠ ਕੇ ਬੈਠ ਗਏ ਨੇ ਤੇ ਕਹਿੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਦੀ ਜੈ ਜੈਕਾਰ ਹੋਣ ਲੱਗ ਪਈ। ਜਿਹੜੇ ਲੋਕ ਦੀਵਾਨ 'ਚੋਂ ਭੱਜ ਗਏ ਸੀ, ਉਹ ਵੀ ਮੁੜ ਕੇ ਵਾਪਸ ਆ ਗਏ ਨੇ। ਉੱਥੇ ਕੀ ਉਹਨੇ ਸਾਰੀ ਰਿਪੋਰਟ ਲਿਖੀ ਆ। ਅਖੀਰ ਦੇ ਵਿੱਚ ਉਹ ਰਿਪੋਰਟ ਦੇ ਵਿੱਚ ਲਿਖ ਦਿੰਦਾ ਕਿ ਗੁਰੂ ਸਾਹਿਬ ਨੇ ਖਾਲਸਾ ਪੰਥ ਸਾਜ ਦਿੱਤਾ, 5 ਪਿਆਰੇ ਸਾਜੇ ਨੇ, ਉਹਨਾਂ ਨੇ ਸਿੰਘਾਂ ਨੂੰ ਸਿੰਘ ਦਾ ਤੇ ਬੀਬੀਆਂ ਨੂੰ ਕੌਰ ਦਾ ਨਾਮ ਦੇ ਦਿੱਤਾ। ਅਖੀਰ 'ਚ ਲਿਖਦਾ, ਕਹਿੰਦਾ ਮੈਂ ਅੱਜ ਤੱਕ ਤੇਰੀ ਨੌਕਰੀ ਕੀਤੀ ਸੀ। ਉਹਦਾ ਨਾਂ ਸੀ ਅਬਦਲ ਡਰਾਨੀ, ਮੇਰਾ ਖਿਆਲ ਜੇ ਮੈਂ ਨਾਂ ਨਾ ਭੁੱਲਦਾ ਹੋਵਾਂ। ਤੇ ਉਹ ਕਹਿੰਦਾ ਮੈਂ ਤੇਰੀ ਨੌਕਰੀ ਛੱਡ ਦਿੱਤੀ, ਅੱਜ ਤੋਂ ਮੈਂ ਕਲਗੀਧਰ ਪਾਤਸ਼ਾਹ ਸਿੱਖ ਬਣ ਗਿਆ, ਅੱਜ ਤੋਂ ਮੇਰਾ ਨਾਂ ਅਜਮੇਰ ਸਿੰਘ ਹੋ ਗਿਆ, ਮੈਂ ਅੰਮ੍ਰਿਤ ਛਕ ਲਿਆ। ਤੁਸੀਂ ਦੇਖੋ, ਉਹਨੇ ਰਿਪੋਰਟ ਦੇ ਵਿੱਚ ਇਹ ਲਿਖ ਦਿੱਤਾ ਸੀ। ਮੈਂ ਇਹ ਬੇਨਤੀ ਕਰਨੀ, ਸਾਡੇ ਵਿੱਚ ਵੀ ਏਜੰਸੀਆਂ ਦੇ ਬੰਦੇ ਬੈਠੇ ਆ, ਸਾਡੀਆਂ ਵੀਡੀਓ ਬਣਾ ਰਹੇ ਨੇ, ਕਿਹੜੇ ਕਿਹੜੇ ਆਏ ਨੇ, ਕੀ ਬੋਲਿਆ। ਉਹਨਾਂ ਨੂੰ ਬੇਨਤੀ ਆ ਕਿ ਕਿਤੇ 40 ਸਾਲ ਪਹਿਲਾਂ ਜੋ ਸਾਡੇ ਨਾਲ ਹੋਇਆ ਸੀ, ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੋਦ ਦੇ ਵਿੱਚ ਆ ਕੇ ਅਰਦਾਸ ਕਰ ਦਿਓ। ਅਖੀਰ ਦੇ ਵਿੱਚ ਤੁਸੀਂ ਵੀ ਰਿਪੋਰਟ ਭੇਜਣੀ, ਉੱਤੇ ਲਿਖ ਦਿਓ ਕਿ ਅਸੀਂ ਜਿੰਨਾ ਚਿਰ ਗਲਤੀਆਂ ਕੀਤੇ ਕਰ ਲਈਆਂ, ਅੱਜ ਅਸੀਂ ਕਲਗੀਧਰ ਪਾਤਸ਼ਾਹ ਚਰਨ 'ਚ ਵਾਪਸ ਆ ਗਏ ਹਾਂ, ਕਿਤੇ ਇਹ ਆਪਾਂ ਵੀ ਕਰ ਲਈਏ। ਸੋ ਇਸ ਕਰਕੇ ਦਾਸ ਦੀ ਬੇਨਤੀ ਆ ਕਿ ਜ਼ਰੂਰ ਆਪਾਂ ਇਸ ਪਾਸੇ ਧਿਆਨ ਦੇਈਏ। ਸੋ ਹੁਣ ਆਪਣੇ ਕੋਲ ਭਾਈ ਹਰਪਾਲ ਸਿੰਘ ਜੀ, ਜੋ ਫਤਿਹਗੜ੍ਹ ਸਾਹਿਬ ਦੀ ਧਰਤੀ, ਜਿੱਥੇ ਉਹ ਛੋਟੇ ਛੋਟੇ ਸਾਹਿਬਜ਼ਾਦੇ ਲਾਲਾ ਨੇ ਕਲਗੀਧਰ ਪਾਤਸ਼ਾਹ ਦੇ ਨੇ, ਜੋ ਸਾਨੂੰ ਉਮਰਾਂ ਨਹੀਂ ਉੱਥੇ ਦੇਖੋ ਤੁਸੀਂ, ਉੱਥੇ ਉਮਰਾਂ ਦੀ ਗੱਲ ਨਹੀਂ ਹੋਈ। ਉੱਥੇ ਅੱਜ ਅਸੀਂ ਉਹਨੂੰ ਆਖਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ, ਉਮਰ 7 ਤੇ 9 ਸਾਲ ਦੀ ਆ। ਉਹਨਾਂ ਨੇ ਉਹ ਕੰਮ ਕਰ ਦਿੱਤੇ ਜਿਹੜੇ ਬਾਬੇ ਵੀ ਉਮਰਾਂ ਦੇ ਹਿਸਾਬ ਨਾਲ ਨਹੀਂ ਕਰ ਸਕਦੇ। ਬਾਬਾ ਆਪਾਂ ਆਖਦੇ ਉਮਰ ਸਿਆਣੀ, ਜਿਹਦੇ ਕੋਲ ਐਕਸਪੀਰੀਅੰਸ ਹੋਵੇ, ਉਹ ਕਾਰਜ ਕਰ ਗਏ ਨੇ ਜਿਹੜੇ ਵੱਡਿਆਂ ਨੇ ਨਹੀਂ ਸੀ ਕਰਨੇ। ਅੱਜ ਉਹਨਾਂ ਸ਼ਹੀਦਾਂ ਦੀ ਉਹ ਧਰਤੀ ਜਿੱਥੇ ਜੋੜ ਮੇਲਾ ਵੀ ਲੱਗਦਾ, ਉਸ ਧਰਤੀ ਤੋਂ ਸਾਡੇ ਕੋਲ ਭਾਈ ਹਰਪਾਲ ਸਿੰਘ ਜੀ ਪਹੁੰਚੇ ਹੋਏ ਨੇ। ਸੋ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ 15 ਮਿੰਟ ਵਾਸਤੇ, ਹਾਂ ਇੱਕ ਮੈਨੂੰ ਪ੍ਰਬੰਧਕ ਵੱਲ ਬੇਨਤੀ ਹੋਈ ਸੀ ਕਿ ਸਮੇਂ ਦਾ ਆਪਾਂ ਸਾਰਿਆਂ ਦਾ ਖਿਆਲ ਜ਼ਰੂਰ ਰੱਖਣਾ, ਕਿਉਂਕਿ ਇਸ ਕਰਕੇ ਆਪ ਜੀ ਨੂੰ ਫਿਰ ਦੁਬਾਰਾ ਬੇਨਤੀ ਆ ਕਿ ਜ਼ਰੂਰ ਸਮੇਂ ਦੇ ਵਿੱਚ ਰਹਿ ਕੇ ਆਪਾਂ ਸਾਰੇ ਇੱਕ ਅੱਜ ਆਪ ਜੋ ਵੀ ਜਿੰਨਾ ਸਮਾਂ ਹੈ ਉਹਦੇ ਵਿੱਚ ਸੀਮਿਤ ਰਹਿਣਾ। ਸੋ ਨਾਲ ਹੀ ਮੈਂ ਬੇਨਤੀ ਕਰ ਦੇਵਾਂ ਭਾਈ ਜਸਵਿੰਦਰ ਸਿੰਘ ਨਿੱਜਰ, ਭਾਈ ਹਰਵਿੰਦਰ ਸਿੰਘ ਢਾਲੀਵਾਲ, ਤੇ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਇਹਨਾਂ ਤੋਂ ਬਾਅਦ ਇੱਥੇ ਸਟੇਜ 'ਤੇ ਆ ਜਾਣ ਤਾਂ ਕਿ ਭਾਈ ਸਾਹਿਬ ਨੂੰ ਸਨਮਾਨਿਤ ਕਰਨ ਦਾ ਬੇਨਤੀ ਕਰਦਾ ਜੀ। ਹੁਣ ਭਾਈ ਹਰਪਾਲ ਸਿੰਘ ਜੀ ਜੋ ਫਤਿਹਗੜ੍ਹ ਸਾਹਿਬ ਧਰਤੀ ਦੇ ਹੱਡ ਗ੍ਰੰਥੀ ਨੇ, ਹੁਣ ਆ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਉਹ ਪ੍ਰਚਾਰ ਕਰਕੇ ਸਿੱਖਾਂ ਨੂੰ ਗੁਰੂ ਦੇ ਚਰਨਾਂ ਜੋੜ ਰਹੇ ਨੇ। ਸੋ ਆਪਾਂ ਉਹਨਾਂ ਦੇ ਪਾਸੋਂ ਆਪਾਂ ਅੱਜ ਦੇ ਵਿਚਾਰ ਸੁਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।